ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਜਨਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ। ਸੁਨਹਿਰੀ ਮਤਨ ਜ਼ਬੂਰ। ਐ ਮੇਰੇ ਰੱਬ, ਮੇਰੀ ਖੁਸ਼ੀ ਤੇਰੀ ਮਰਜ਼ੀ ਪੂਰੀ ਕਰਨ ਵਿੱਚ ਹੈ, ਬਲਕਿ ਤੇਰੀ ਸ਼ਰੀਅਤ ਮੇਰੇ ਦਿਲ ਵਿੱਚ ਹੈ। ਜਵਾਬੀ ਪੜ੍ਹਾਈ। ਜ਼ਬੂਰ। ਧੰਨ ਨੇ ਉਹ ਜਿਹੜੇ ਕਾਮਲ ਰਫਤਾਰ ਨੇ, ਜਿਹੜੇ ਰੱਬ ਦੀ ਸ਼ਰੀਅਤ ਉੱਤੇ ਅਮਲ ਕਰਦੇ ਨੇ। ਧੰਨ ਨੇ ਉਹ ਜਿਹੜੇ ਉਹਦੀਆਂ ਸ਼ਹਾਦਤਾਂ ਨੂੰ ਮੰਨਦੇ ਨੇ ਤੇ ਪੂਰੇ ਦਿਲ ਨਾਲ ਉਹਦੇ ਤਾਲਬ ਨੇ। ਉਹਨਾਂ ਤੋਂ ਨਾਰਾਜ਼ਗੀ ਨਹੀਂ ਹੁੰਦੀ, ਉਹ ਉਹਦੀਆਂ ਰਾਹਾਂ ਉੱਤੇ ਟੁਰਦੇ ਨੇ। ਤੂੰ ਆਪਣੇ ਕਾਨੂੰਨ ਦਿੱਤੇ ਨੇ ਤਾਂ ਜੋ ਅਸੀਂ ਦਿਲ ਲਾ ਕੇ ਉਹਨਾਂ ਨੂੰ ਮੰਨੀਏ। ਕਾਸ਼ ਤੇਰੇ ਆਇਨ ਮੰਨਣ ਲਈ ਮੇਰੀਆਂ ਰਵਸ਼ਾਂ ਠੀਕ ਹੋ ਜਾਣ। ਜਦ ਮੈਂ ਤੇਰੇ ਸਾਰੇ ਹੁਕਮਾਂ ਦਾ ਲਿਹਾਜ਼ ਰੱਖਾਂਗਾ ਤੇ ਸ਼ਰਮਿੰਦਾ ਨਾ ਹੋਵਾਂਗਾ। ਜਦ ਮੈਂ ਤੇਰੀ ਸੱਚਾਈ ਦੇ ਹੁਕਮ ਸਿੱਖ ਲਵਾਂਗਾ ਤੇ ਸੱਚੇ ਦਿਲ ਨਾਲ ਤੇਰਾ ਸ਼ੁਕਰ ਅਦਾ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਤੇ ਖੁਦਾਵੰਦ ਤੇਰਾ ਰੱਬ ਤੇਰੇ ਤੇ ਤੇਰੀ ਔਲਾਦ ਦੇ ਦਿਲ ਦਾ ਖਤਨਾ ਕਰੇਗਾ, ਤਾਂ ਜੋ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਨਾਲ ਪਿਆਰ ਕਰੇ ਤੇ ਜਿਉਂਦਾ ਰਵੇ। ਤੇ ਖੁਦਾਵੰਦ ਤੇਰਾ ਰੱਬ ਤੈਨੂੰ ਤੇ ਤੇਰੇ ਕਾਰੋਬਾਰ ਨੂੰ ਵਧਾਵੇਗਾ। ਸ਼ਰਤ ਇਹ ਹੈ ਕਿ ਤੂੰ ਖੁਦਾਵੰਦ ਆਪਣੇ ਰੱਬ ਦੀ ਗੱਲ ਸੁਣ ਕੇ ਉਹਦੇ ਹੁਕਮਾਂ ਤੇ ਆਇਨ ਨੂੰ ਮੰਨੇ, ਜਿਹੜੇ ਸ਼ਰੀਅਤ ਦੀ ਇਸ ਕਿਤਾਬ ਵਿੱਚ ਲਿਖੇ ਨੇ, ਤੇ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਨਾਲ ਖੁਦਾਵੰਦ ਆਪਣੇ ਰੱਬ ਵੱਲ ਫਿਰੇ। ਕਿਉਂ ਜੇ ਉਹ ਹੁਕਮ ਜਿਹੜਾ ਅੱਜ ਦੇ ਦਿਨ ਮੈਂ ਤੈਨੂੰ ਦੇਣਾ ਵਾਂ ਤੇਰੇ ਲਈ ਬਹੁਤ ਔਖਾ ਨਹੀਂ ਤੇ ਨਾ ਉਹ ਦੂਰ ਹੈ। ਤਵਾਰੀਖ। ਯੂਸੀਆ 8 ਵਰ੍ਹਿਆਂ ਦਾ ਸੀ ਜਦ ਉਹ ਬਾਦਸ਼ਾਹੀ ਕਰਨ ਲੱਗਿਆ। ਉਹਨੇ ਉਹ ਕੰਮ ਕੀਤਾ ਜਿਹੜਾ ਖੁਦਾਵੰਦ ਦੀ ਨਜ਼ਰ ਵਿੱਚ ਠੀਕ ਸੀ ਤੇ ਆਪਣੇ ਪਿਓ ਦਾਊਦ ਦੀਆਂ ਰਾਹਾਂ ਉੱਤੇ ਟੁਰਿਆ। ਤੇ ਆਪਣੀ ਸਲਤਨਤ ਦੇ 18ਵੇਂ ਵਰ੍ਹੇ ਜਦ ਉਹ ਮੁਲਕ ਤੇ ਹੈਕਲ ਨੂੰ ਪਾਕ ਕਰ ਚੁੱਕਿਆ ਤੇ ਉਹਨੇ ਘੱਲਿਆ ਵੀ ਖੁਦਾਵੰਦ ਆਪਣੇ ਰੱਬ ਦੇ ਘਰ ਦੀ ਮੁਰੰਮਤ ਕਰੇ। ਹਿਲਕੀਆ ਕਾਹਨ ਨੂੰ ਖੁਦਾਵੰਦ ਦੀ ਤੌਰਾਤ ਦੀ ਕਿਤਾਬ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਮਿਲੀ, ਤੇ ਸਾਫਨ ਉਹ ਕਿਤਾਬ ਬਾਦਸ਼ਾਹ ਦੇ ਕੋਲ ਲੈ ਗਿਆ। ਤੇ ਇੰਜ ਹੋਇਆ ਵੀ ਜਦ ਬਾਦਸ਼ਾਹ ਨੇ ਤੌਰਾਤ ਦੀਆਂ ਗੱਲਾਂ ਸੁਣੀਆਂ ਤੇ ਆਪਣੇ ਕੱਪੜੇ ਫਾੜੇ, ਤਦ ਹਿਲਕੀਆ ਤੇ ਜਿਨ੍ਹਾਂ ਨੂੰ ਬਾਦਸ਼ਾਹ ਨੇ ਹੁਕਮ ਕੀਤਾ ਸੀ ਹਿਲਦਾ ਨਬੀਆਂ ਦੇ ਕੋਲ ਗਏ ਤੇ ਉਹਨੇ ਉਹਨਾਂ ਨੂੰ ਆਖਿਆ, ਸ਼ਾਹੇ ਯਹੂਦਾ ਜਿਨ੍ਹੇ ਤੁਹਾਨੂੰ ਖੁਦਾਵੰਦ ਤੋਂ ਪੁੱਛਣ ਨੂੰ ਘੱਲਿਆ ਏ, ਤੁਸੀਂ ਉਹਨਾਂ ਨੂੰ ਇੰਜ ਆਖਣਾ ਵੀ ਖੁਦਾਵੰਦ ਇਸਰਾਈਲ ਦਾ ਰੱਬ ਇੰਜ ਆਖਦਾ ਏ ਵੀ ਉਹਨਾਂ ਗੱਲਾਂ ਦੇ ਬਾਰੇ ਜਿਹੜੀਆਂ ਤੁਸੀਂ ਸੁਣੀਆਂ ਨੇ, ਕਿਉਂ ਜੇ ਤੇਰਾ ਦਿਲ ਮੋਮ ਹੋ ਗਿਆ ਏ। ਤੂੰ ਖੁਦਾਵੰਦ ਦੇ ਸਾਹਮਣੇ ਆਜਜ਼ੀ ਕੀਤੀ ਜਦ ਤੂੰ ਉਹਦੀਆਂ ਉਹ ਗੱਲਾਂ ਸੁਣੀਆਂ ਤੇ ਉਹਨੇ ਉਸ ਥਾਂ ਤੇ ਉਹਦੇ ਬਾਸ਼ਿੰਦਿਆਂ ਦੇ ਖਿਲਾਫ ਆਖੀਆਂ ਨੇ, ਤੇ ਆਪਣੇ ਆਪ ਨੂੰ ਮੇਰੇ ਸਾਹਮਣੇ ਖਾਕਸਾਰ ਬਣਾਇਆ ਤੇ ਆਪਣੇ ਕੱਪੜੇ ਫਾੜ ਕੇ ਮੇਰੇ ਅੱਗੇ ਰੋਇਆ। ਇਸ ਲਈ ਮੈਂ ਵੀ ਤੇਰੀ ਸੁਣ ਲਈ ਏ। ਤਦ ਬਾਦਸ਼ਾਹ ਨੇ ਯਹੂਦਾ ਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਇਕੱਠਾ ਕੀਤਾ ਤੇ ਬਾਦਸ਼ਾਹ ਖੁਦਾਵੰਦ ਦੇ ਘਰ ਨੂੰ ਗਿਆ ਤੇ ਉਹਨੇ ਜਿਹੜੀ ਅਹਿਦ ਦੀ ਕਿਤਾਬ ਖੁਦਾਵੰਦ ਦੇ ਘਰ ਵਿੱਚੋਂ ਮਿਲੀ ਸੀ ਉਹਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਪੜ੍ਹ ਕੇ ਸੁਣਾਈਆਂ। ਤੇ ਬਾਦਸ਼ਾਹ ਆਪਣੀ ਥਾਂ ਤੇ ਖਲੋਤਾ ਤੇ ਖੁਦਾਵੰਦ ਦੇ ਅੱਗੇ ਅਹਿਦ ਕੀਤਾ ਵੀ ਉਹ ਖੁਦਾਵੰਦ ਦੇ ਮਗਰ ਟੁਰੇਗਾ ਤੇ ਉਹਦੇ ਹੁਕਮਾਂ ਤੇ ਉਹਦੀਆਂ ਸ਼ਹਾਦਤਾਂ ਤੇ ਆਇਨ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਨਾਲ ਮੰਨੇਗਾ, ਤਾਂ ਜੋ ਉਸ ਅਹਿਦ ਦੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਉਸ ਕਿਤਾਬ ਵਿੱਚ ਲਿਖੀਆਂ ਸੀ ਪੂਰਾ ਕਰੇ। ਤੇ ਉਹਨੇ ਉਹਨਾਂ ਸਾਰਿਆਂ ਨੂੰ ਜਿਹੜੇ ਯਰੂਸ਼ਲਮ ਤੇ ਬਿਨਯਾਮੀਨ ਵਿੱਚ ਮੌਜੂਦ ਸੀ ਉਸ ਅਹਿਦ ਵਿੱਚ ਸ਼ਰੀਕ ਕੀਤਾ, ਤੇ ਯਰੂਸ਼ਲਮ ਦੇ ਬਾਸ਼ਿੰਦਿਆਂ ਨੇ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਅਹਿਦ ਦੇ ਮੁਤਾਬਿਕ ਅਮਲ ਕੀਤਾ ਤੇ ਉਹ ਉਹਦੇ ਜਿਉਂਦਿਆਂ ਜੀ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਮਗਰ ਟੁਰਨ ਤੋਂ ਨਾ ਹਟੇ। ਮੱਤੀ। ਉਸ ਵੇਲੇ ਫਰੀਸੀਆਂ ਤੇ ਫਕੀਹਾਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆ ਕੇ ਆਖਿਆ, ਮਰਕਸ, ਕੀ ਗੱਲ ਏ ਭਈ ਤੇਰੇ ਚੇਲੇ ਬਜ਼ੁਰਗਾਂ ਦੀ ਰਵਾਇਤ ਉੱਤੇ ਨਹੀਂ ਟੁਰਦੇ, ਬਲਕਿ ਨਾਪਾਕ ਹੱਥਾਂ ਨਾਲ ਖਾਣਾ ਖਾਂਦੇ ਨੇ। ਉਹਨੇ ਉਹਨਾਂ ਨੂੰ ਆਖਿਆ,
ਭਈ ਯਸਾਇਆ ਨੇ ਤੁਹਾਡੇ ਰਿਆਕਾਰਾਂ ਦੇ ਬਾਰੇ ਬਹੁਤ ਚੰਗੀ ਨਬੂਵਤ ਕੀਤੀ, ਜਿਵੇਂ ਪਈ ਲਿਖਿਆ ਹੈ, ਇਹ ਲੋਕੀ ਬੁੱਲਾਂ ਨਾਲ ਤੇ ਮੇਰੀ ਵਡਿਆਈ ਕਰਦੇ ਨੇ, ਪਰ ਇਹਨਾਂ ਦੇ ਦਿਲ ਮੈਥੋਂ ਦੂਰ ਨੇ। ਇਹ ਬੇਫਾਇਦਾ ਮੇਰੀ ਪ੍ਰਸਤਸ਼ ਕਰਦੇ ਨੇ, ਕਿਉਂ ਜੇ ਇਨਸਾਨੀ ਹੁਕਮਾਂ ਦੀ ਤਾਲੀਮ ਦਿੰਦੇ ਨੇ। ਤੁਸੀਂ ਰੱਬ ਦੇ ਹੁਕਮ ਨੂੰ ਛੱਡ ਕੇ ਬੰਦਿਆਂ ਦੀ ਰਵਾਇਤ ਕਾਇਮ ਰੱਖਦੇ ਹੋ। ਮਰਕਸ ਤੇ ਫਕੀਆਂ ਵਿੱਚੋਂ ਇੱਕ ਨੇ ਉਹਨਾਂ ਨੂੰ ਬਹਿਸ ਕਰਦਿਆਂ ਸੁਣ ਕੇ ਜਾਣ ਲਿਆ ਵੀ ਉਹਨੇ ਵਾਹਵਾ ਜਵਾਬ ਦਿੱਤਾ ਏ। ਉਹ ਕੋਲ ਆਇਆ ਤੇ ਉਹਨੇ ਪੁੱਛਿਆ ਵੀ ਸਾਰਿਆਂ ਹੁਕਮਾਂ ਵਿੱਚੋਂ ਪਹਿਲਾ ਕਿਹੜਾ ਹੈ। ਯਿਸੂ ਨੇ ਜਵਾਬ ਦਿੱਤਾ ਵੀ ਪਹਿਲਾ ਇਹ ਹੈ, ਐ ਇਸਰਾਏਲ ਸੁਣ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ, ਤੇ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਸਿਆਣ ਤੇ ਆਪਣੀ ਸਾਰੀ ਤਾਕਤ ਨਾਲ ਮੁਹੱਬਤ ਰੱਖ। ਦੂਜਾ ਇਹ ਹੈ ਵੀ ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਮੁਹੱਬਤ ਰੱਖ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ। ਫਕੀ ਨੇ ਉਹਨੂੰ ਆਖਿਆ, ਐ ਉਸਤਾਦ, ਬਹੁਤ ਅੱਛੇ, ਤੂੰ ਸੱਚ ਆਖਿਆ ਵੀ ਉਹ ਇੱਕ ਹੀ ਏ ਤੇ ਉਹਦੇ ਇਲਾਵਾ ਹੋਰ ਕੋਈ ਨਹੀਂ, ਤੇ ਉਹਨੂੰ ਆਪਣੇ ਸਾਰੇ ਦਿਲ ਤੇ ਸਾਰੀ ਸਿਆਣ ਤੇ ਸਾਰੀ ਤਾਕਤ ਨਾਲ ਪਿਆਰ ਕਰਨਾ ਤੇ ਆਪਣੇ ਪੜੋਸੀ ਨੂੰ ਆਪਣੇ ਬਰਾਬਰ ਪਿਆਰ ਕਰਨਾ ਸਾਰੀਆਂ ਸੁਖਤਨੀਆਂ ਕੁਰਬਾਨੀਆਂ ਤੇ ਜ਼ਬੀਹਾਂ ਤੋਂ ਵੱਧ ਕੇ ਹੈ। ਜਦ ਯਿਸੂ ਨੇ ਵੇਖਿਆ ਭਈ ਉਹਨੇ ਦਨਾਈ ਨਾਲ ਜਵਾਬ ਦਿੱਤਾ ਤੇ ਉਹਨੂੰ ਆਖਿਆ, ਤੂੰ ਰੱਬ ਦੀ ਬਾਦਸ਼ਾਹੀ ਤੋਂ ਦੂਰ ਨਹੀਂ। ਯੋਹੰਨਾ ਤੁਸੀਂ ਪਾਕ ਕਿਤਾਬ ਵਿੱਚੋਂ ਲੱਭਦੇ ਹੋ, ਕਿਉਂ ਜੇ ਸਮਝਦੇ ਹੋ ਭਈ ਉਹਦੇ ਵਿੱਚ ਹਮੇਸ਼ਾ ਦੀ ਹਯਾਤੀ ਤੁਹਾਨੂੰ ਮਿਲਦੀ ਏ, ਤੇ ਇਹ ਉਹ ਏ ਜਿਹੜੀ ਮੇਰੀ ਗਵਾਹੀ ਦਿੰਦੀ ਏ। ਇਫਸੀਓਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਪਿਓ ਦੀ ਵਡਿਆਈ ਹੋਵੇ, ਜਿਨੇ ਸਾਨੂੰ ਮਸੀਹ ਵਿੱਚ ਅਸਮਾਨੀ ਥਾਵਾਂ ਉੱਤੇ ਹਰ ਤਰ੍ਹਾਂ ਦੀ ਰੂਹਾਨੀ ਬਰਕਤ ਦਿੱਤੀ। ਇਸ ਲਈ ਉਹਨੇ ਸਾਨੂੰ ਉਹਦੇ ਵਿੱਚ ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਚੁਣ ਲਿਆ, ਤਾਂ ਜੋ ਅਸੀਂ ਉਹਦੇ ਸਾਹਮਣੇ ਪਿਆਰ ਵਿੱਚ ਪਾਕ ਤੇ ਬੇਐਬ ਹੋਈਏ, ਤਾਂ ਜੋ ਅਸੀਂ ਜਿਹੜੇ ਪਹਿਲਾਂ ਤੋਂ ਮਸੀਹ ਦੀ ਆਸ ਵਿੱਚ ਸੀ, ਉਹਦੇ ਜਲਾਲ ਦੀ ਸਤਾਇਸ਼ ਦਾ ਬਾਇਸ ਬਣੀਏ। ਤੇ ਉਹਦੇ ਵਿੱਚ ਹੀ ਤੁਹਾਡੇ ਉੱਤੇ ਵੀ, ਜਦ ਤੁਸੀਂ ਸੱਚਾਈ ਦੇ ਕਲਾਮ ਨੂੰ ਸੁਣਿਆ, ਜਿਹੜਾ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਏ, ਤੇ ਉਹਦੇ ਉੱਤੇ ਈਮਾਨ ਲਿਆਏ, ਪਾਕ ਮੌਜੂਦਾ ਰੂਹ ਦੀ ਮੋਹਰ ਲੱਗੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਨੂੰ ਕਬੂਲ ਕਰਨਾ ਤੇ ਇੱਕ ਦੂਜੇ ਨਾਲ ਆਪਣੇ ਵਾਂਗਰ ਪਿਆਰ ਕਰਨਾ ਹੈ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਏ ਕਿ ਅਸੀਂ ਆਪਣੇ ਗੁਆਂਢੀ ਨਾਲ ਇਸ ਹੁਕਮ ਦੀ ਬਿਨਾਹ ਉੱਤੇ ਚੰਗਾ ਪਿਆਰ ਕਰਦੇ ਹਾਂ, ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਤਜ਼ਾਮਾਂ ਦੀ ਤਾਬੇਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ, ਤੇ ਕੀ ਅਸੀਂ ਕਿਸੇ ਚੰਗੀ ਸ਼ੈ ਲਈ ਦੁਆ ਕਰਨ ਤੇ ਮੁਤਮਿਨ ਹੋ ਕੇ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ। ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਨਤ ਕਰਨ ਵਾਲਿਆਂ ਲਈ ਬਰਕਤ ਚਾਹਾਂਗੇ, ਪਰ ਅਸੀਂ ਇਸ ਵੱਡੇ ਫਰਜ਼ ਤੀਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅੱਪੜ ਸਕਦੇ ਵੀ ਇਹ ਬਸ ਹੋ ਜਾਵੇ। ਸਾਡੇ ਈਮਾਨ ਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਏਗਾ। ਕ੍ਰਿਸਚਨ ਸਾਇੰਸ ਦਾ ਅਸੂਲੀ ਕੌਲ ਕਲਾਮ ਵਿੱਚੋਂ ਹੈ, ਸਰੀਰ ਆਪਣੀ ਰਾਹ ਨੂੰ ਛੱਡੇ ਤੇ ਬਦਕਾਰ ਆਪਣੇ ਖਿਆਲਾਂ ਨੂੰ। ਸਾਡੀ ਤਰੱਕੀ ਦਾ ਤਾਇਨ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਡੀਆਂ ਹਮਦਰਦੀਆਂ ਕਿੱਥੇ ਨੇ ਤੇ ਅਸੀਂ ਰੱਬ ਦੇ ਤੌਰ ਤੇ ਕਿਹਨੂੰ ਮੰਨਦੇ ਤੇ ਉਹਦੀ ਤਾਬੇਦਾਰੀ ਕਰਦੇ ਹਾਂ। ਜੇ ਰੱਬ ਦੀ ਮੁਹੱਬਤ ਸਾਡੇ ਹੋਰ ਨੇੜੇ, ਹੋਰ ਪਿਆਰੀ ਤੇ ਅਸਲੀ ਹੁੰਦੀ ਜਾਂਦੀ ਏ ਤੇ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਹੈ, ਤੇ ਜਿਹੜੇ ਮਕਸਦਾਂ ਦਾ ਅਸੀਂ ਪਿੱਛਾ ਕਰਦੇ ਹਾਂ ਤੇ ਜਿਹੜੀ ਰੂਹ ਨੂੰ ਅਸੀਂ ਜ਼ਾਹਿਰ ਕਰਦੇ ਹਾਂ, ਉਹ ਸਾਡੇ ਨੁਕਤਾ ਨਜ਼ਰ ਨੂੰ ਪੇਸ਼ ਕਰਦੀ ਏ ਤੇ ਵਿਖਾਉਂਦੀ ਏ ਵੀ ਅਸੀਂ ਕੀ ਫਤਹ ਕਰ ਰਹੇ ਹਾਂ। ਬਸ਼ਰੀ ਸਿਆਣ ਇਨਸਾਨੀ ਮਕਸਦਾਂ ਦੀ ਮੰਨੀ ਹੋਈ ਨਸ਼ਿਸਤ ਏ। ਇਹ ਮਾਦੀ ਨਜ਼ਰੀਆਂ ਨੂੰ ਬਣਾਉਂਦੀ ਏ ਤੇ ਬਦਨ ਦੇ ਹਰ ਬੇਆਹੰਗ ਅਮਲ ਨੂੰ ਪੈਦਾ ਕਰਦੀ ਏ। ਜੇ ਕੋਈ ਅਮਲ ਇਲਾਹੀ ਸਿਆਣ ਤੋਂ ਪੈਦਾ ਹੁੰਦਾ ਹੈ ਤੇ ਉਹ ਅਮਲ ਹਮ-ਆਹੰਗ ਹੋਵੇਗਾ। ਜੇ ਇਹ ਗਲਤੀ ਕਰਨ ਵਾਲੀ ਬਸ਼ਰੀ ਸਿਆਣ ਤੋਂ ਆਉਂਦਾ ਹੈ ਤੇ ਇਹ ਬੇਆਹੰਗ ਹੁੰਦਾ ਹੈ ਤੇ ਇਹਦੀ ਅਖੀਰ ਪਾਪ, ਬਿਮਾਰੀ ਤੇ ਮੌਤ ਹੁੰਦੀ ਏ। ਇਹ ਦੋ ਮੁਖਾਲਫ ਜ਼ਰੀਏ ਕਦੀ ਚਸ਼ਮੇ ਜਾਂ ਨਦੀ ਵਿੱਚ ਇਕੱਠੇ ਨਹੀਂ ਹੁੰਦੇ। ਕਾਮਲ ਸਿਆਣ ਕਾਮਲੀਅਤ ਪੈਦਾ ਕਰਦੀ ਏ, ਕਿਉਂ ਜੇ ਰੱਬ ਸਿਆਣ ਏ। ਗੈਰ ਕਾਮਲ ਫਾਨੀ ਸਿਆਣ ਆਪਣੀਆਂ ਮੁਸ਼ਾਬਤਾਂ ਪੈਦਾ ਕਰਦੀ ਏ, ਜਿਹਦੇ ਬਾਰੇ ਸਿਆਣੇ ਇਨਸਾਨ ਨੇ ਆਖਿਆ, ਸਭ ਬਾਤਲ ਏ।
तू अपने सारे दिल, अपनी सारी जान ते अपनी सारी ताकत नाल खुदावंद अपने रब नाल प्यार कर। इस हुक्म विच बहुत कुछ शामिल है, इत्थे तिकर भी बस मादी एहसास, अफसोस ते इबादत भी। ਕੀ ਤੁਸੀਂ ਮਸੀਹ ਯਾਨੀ ਸੱਚਾਈ ਲਈ ਸਭ ਕੁਝ ਛੱਡਣ ਨੂੰ ਤਿਆਰ ਹੋ ਤਾਂ ਜੋ ਪਾਪੀਆਂ ਵਿੱਚ ਸ਼ਾਮਲ ਕੀਤੇ ਜਾਓ? ਨਹੀਂ। ਕੀ ਤੁਸੀਂ ਵਾਕਈ ਇਹ ਨੁਕਤਾ ਹਾਸਲ ਕਰਨ ਦੀ ਤਾਂਘ ਰੱਖਦੇ ਹੋ? ਨਹੀਂ। ਤੇ ਫਿਰ ਇਹਦੇ ਬਾਰੇ ਲੰਮੀਆਂ ਲੰਮੀਆਂ ਦੁਆਵਾਂ ਜਾਂ ਮਸੀਹੀ ਹੋਣ ਦੀ ਮਦਦ ਕਿਉਂ ਮੰਗੀ ਜਾਂਦੀ ਏ, ਜਦਕਿ ਤੁਸੀਂ ਸਾਡੇ ਪਿਆਰੇ ਮਾਲਕ ਦੇ ਕਦਮਾਂ ਮਗਰ ਟੁਰਨਾ ਵੀ ਗਵਾਰਾ ਨਹੀਂ ਕਰਦੇ? ਜੇ ਉਹਦੇ ਮਗਰ ਟੁਰਨ ਨੂੰ ਤਿਆਰ ਨਹੀਂ ਤੇ ਬੁੱਲਾਂ ਨਾਲ ਉਹਦੀ ਫਿਤਰਤ ਵਿੱਚ ਹਿੱਸਾਦਾਰ ਬਣਨ ਲਈ ਦੁਆ ਕਿਉਂ ਕਰਦੇ ਹੋ? ਲਗਾਤਾਰ ਦੁਆ ਠੀਕ ਕੰਮ ਕਰਨ ਦੀ ਖਾਹਿਸ਼ ਏ। ਦੁਆ ਦਾ ਮਤਲਬ ਹੈ ਵੀ ਅਸੀਂ ਲੋਹ ਵਿੱਚ ਚੱਲਣਾ ਚਾਹੁੰਦੇ ਹਾਂ ਤੇ ਅਸੀਂ ਤਦ ਤੀਕਰ ਚੱਲਾਂਗੇ ਜਦ ਤੀਕਰ ਉਹਨੂੰ ਪਾ ਨਹੀਂ ਲੈਂਦੇ, ਭਾਵੇਂ ਸਾਡੇ ਪੈਰ ਲਹੂ ਨਾਲ ਨਾ ਭਰ ਜਾਣ। ਤੇ ਸਬਰ ਦੇ ਨਾਲ ਖੁਦਾਵੰਦ ਦੀ ਉਡੀਕ ਕਰਨ ਨਾਲ ਅਸੀਂ ਆਪਣੀਆਂ ਅਸਲੀ ਖਾਹਿਸ਼ਾਂ ਨੂੰ ਉਹਦੇ ਤੋਂ ਅਜਰ ਪਾਉਣ ਲਈ ਛੱਡ ਦੇਵਾਂਗੇ। ਇਹ ਕੌਣ ਹੈ ਜਿਹੜਾ ਸਾਡੀ ਵਫਾਦਾਰੀ ਦਾ ਤਾਲਬ ਹੈ? ਉਹ ਜਿਹੜਾ ਕਲਾਮ ਦੀ ਜ਼ੁਬਾਨ ਵਿੱਚ ਅਸਮਾਨੀ ਲਸ਼ਕਰ ਤੇ ਧਰਤੀ ਦੇ ਰਹਿਣ ਵਾਲਿਆਂ ਦੇ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਤੇ ਕੋਈ ਨਹੀਂ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਵੀ ਤੂੰ ਕੀ ਕਰਦਾ ਹੈ। ਇਨਸਾਨ ਲਈ ਸੱਚਾਈ, ਹਯਾਤੀ ਤੇ ਪਿਆਰ ਇਕੱਲੀਆਂ ਜਾਇਜ਼ ਤੇ ਹਮੇਸ਼ਾ ਦੀਆਂ ਸ਼ਰਤਾਂ ਨੇ, ਤੇ ਇਹ ਇਲਾਹੀ ਕਾਨੂੰਨਾਂ ਦੀ ਫਰਮਾਬਰਦਾਰੀ ਉੱਤੇ ਅਮਲ ਕਰਾਉਂਦਿਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਇਲਾਹੀ ਜ਼ਹਾਨਤ ਦੇ ਕਾਬੂ ਵਿੱਚ ਰਹਿੰਦਿਆਂ ਹੋਏ ਇਨਸਾਨ ਹਮ-ਆਹੰਗ ਤੇ ਅਬਦੀ ਏ। ਜੋ ਕੁਝ ਵੀ ਝੂਠੇ ਅਕੀਦੇ ਦੀ ਹੁਕਮਰਾਨੀ ਹੇਠਾਂ ਏ, ਉਹ ਮੁਖਾਲਫ ਤੇ ਫਾਨੀ ਏ। ਕ੍ਰਿਸਚਨ ਸਾਇੰਸਦਾਨ ਜ਼ਾਹਿਰ ਕਰਦਾ ਹੈ ਵੀ ਇਲਾਹੀ ਸਿਆਣ ਸ਼ਫਾ ਦਿੰਦੀ ਏ, ਜਦ ਪਈ ਤਨਵੀਨਕਾਰ ਮਰੀਜ਼ ਉੱਤੇ ਇਖਤਿਆਰ ਰੱਖਣ ਲਈ ਉਹਨੂੰ ਆਪਣੀ ਇਨਫਰਾਦੀਅਤ ਤੋਂ ਬੇਦਖਲ ਕਰਦਾ ਹੈ। ਕਿਸੇ ਵੀ ਜ਼ਹਿਨੀ ਅਮਰੀਅਤ ਜਾਂ ਖਰਾਬੀ ਲਈ ਉਹਦੀ ਜ਼ਹਿਨੀਅਤ ਨੂੰ ਕਬੂਲ ਕਰਨ ਨਾਲ ਕੋਈ ਬੰਦਾ ਵੀ ਫਾਇਦਾ ਨਹੀਂ ਪਾਉਂਦਾ। ਸਾਰੀ ਗੈਰ ਸਾਇੰਸੀ ਜ਼ਹਿਨੀ ਮਸ਼ਕ ਗਲਤੀ ਏ ਤੇ ਬੇਜਾਨ ਏ। ਉਹਨੂੰ ਬੇਸਮਰ ਸਮਝਿਆ ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇੱਕ ਹਕੀਕੀ ਕ੍ਰਿਸਚਨ ਸਾਇੰਸਦਾਨ ਆਪਣੇ ਮਰੀਜ਼ ਦੀ ਜ਼ਹਿਨੀ ਤੇ ਇਖਲਾਕੀ ਕੂਵਤ ਨੂੰ ਵਧਾ ਰਿਹਾ ਹੈ ਤੇ ਇਲਾਹੀ ਮੁਹੱਬਤ ਦੇ ਰਾਹੀਂ ਉਹਨੂੰ ਬਦਨੀ ਤੌਰ ਤੇ ਤੰਦਰੁਸਤ ਕਰਦਿਆਂ ਹੋਏ ਉਹਦੀ ਰੂਹਾਨੀਅਤ ਨੂੰ ਫਰੋਗ ਦੇ ਰਿਹਾ ਹੈ। ਜਦੋਂ ਕਿਸੇ ਫਰਜ਼ੀ ਕਾਨੂੰਨ ਦੀ ਖਿਲਾਫ ਵਰਜ਼ੀ ਹੁੰਦੀ ਏ ਤੇ ਤੁਸੀਂ ਆਖਦੇ ਹੋ ਭਈ ਇਹਦੇ ਵਿੱਚ ਖਤਰਾ ਏ, ਇਹ ਡਰ ਹੀ ਅਸਲ ਖਤਰਾ ਏ ਤੇ ਜਿਸਮਾਨੀ ਅਸਰਾਂ ਵੱਲ ਧਿਆਨ ਕਰਦਾ ਏ। ਅਸੀਂ ਇਖਲਾਕੀ ਜਾਂ ਰੂਹਾਨੀ ਕਾਨੂੰਨ ਦੇ ਟੁੱਟਣ ਤੋਂ ਇਲਾਵਾ ਅਸਲ ਵਿੱਚ ਕਿਸੇ ਹੋਰ ਸ਼ੈ ਦੇ ਟੁੱਟਣ ਨਾਲ ਪੀੜ ਮਹਿਸੂਸ ਨਹੀਂ ਕਰ ਸਕਦੇ। ਰੱਬ ਕਾਨੂੰਨ ਬਣਾਉਣ ਵਾਲਾ ਏ, ਪਰ ਉਹ ਗਲਤ ਤਰ੍ਹਾਂ ਦੇ ਅਸੂਲ ਬਣਾਉਣ ਵਾਲਾ ਲਿਖਾਰੀ ਨਹੀਂ ਏ। ਅਜ਼ਲੀ ਹਯਾਤੀ ਤੇ ਪਿਆਰ ਵਿੱਚ ਕੋਈ ਬਿਮਾਰੀ ਪਾਪ ਨਹੀਂ, ਨਾ ਹੀ ਮੌਤ ਏ। ਤੇ ਪਾਕ ਕਲਾਮ ਵਾਜ਼ਿਹ ਕਰਦਾ ਏ ਵੀ ਅਸੀਂ ਅਜ਼ਲੀ ਰੱਬ ਵਿੱਚ ਜਿਉਂਦੇ, ਟੁਰਦੇ ਫਿਰਦੇ ਤੇ ਆਪਣਾ ਵਜੂਦ ਰੱਖਦੇ ਹਾਂ। ਫਾਨੀ ਸਿਆਣ ਦੀਆਂ ਕਾਨੂੰਨ ਸਾਜ਼ੀਆਂ ਉੱਤੇ ਘੱਟ ਤਵੱਜੋ ਦਿਓ ਤੇ ਜਲਦੀ ਤੁਸੀਂ ਇਨਸਾਨ ਦੀ ਰੱਬ ਵੱਲੋਂ ਮਿਲੀ ਹੋਈ ਸਲਤਨਤ ਨੂੰ ਕਾਬੂ ਕਰ ਲਵੋਗੇ। ਸਿਹਤ ਦੇ ਬਾਰੇ ਇਨਸਾਨੀ ਨਜ਼ਰੀਆਂ ਵਿੱਚੋਂ ਨਿਕਲਣ ਦੀ ਰਾਹ ਤੁਹਾਨੂੰ ਜ਼ਰੂਰ ਸਮਝ ਲੈਣੀ ਚਾਹੀਦੀ ਏ, ਨਹੀਂ ਤੇ ਤੁਸੀਂ ਕਦੀ ਇਹ ਯਕੀਨ ਨਹੀਂ ਕਰ ਸਕੋਗੇ ਵੀ ਤੁਸੀਂ ਕਿਸੇ ਬਿਮਾਰੀ ਤੋਂ ਕਿਸੇ ਹੱਦ ਤੀਕਰ ਆਜ਼ਾਦ ਹੋ। ਇਸ ਫਹਿਮ ਤੋਂ ਬਗੈਰ ਵੀ ਸਿਆਣ ਮਾਦੇ ਵਿੱਚ ਨਹੀਂ ਏ, ਹਮਾਂਗੀ ਤੇ ਇਨਸਾਨ ਦੀ ਲਾਫਾਨੀਅਤ ਤੀਕਰ ਕਦੀ ਨਹੀਂ ਅਪੜਿਆ ਜਾਵੇਗਾ। ਬਿਮਾਰੀ ਨੂੰ ਨਾਜਾਇਜ਼ ਕਰਾਰ ਦਿੰਦਿਆਂ ਹੋਏ ਆਓ ਇਹਨੂੰ ਬਾਹਰ ਕੱਢ ਦਈਏ ਤੇ ਲਗਾਤਾਰ ਹਮਾਂਗੀ ਦੇ ਅਸੂਲ ਯਾਨੀ ਰੱਬ ਦੀ ਸ਼ਰੀਅਤ ਦੇ ਰਾਹੀਂ ਕਾਇਮ ਰਹੀਏ। ਕਿਸੇ ਗੈਰ ਮੁਨਸਫੀ ਵਾਲੀ ਸਜ਼ਾ ਨੂੰ ਮਨਸੂਖ ਕਰਨਾ ਇਨਸਾਨ ਦਾ ਇਖਲਾਕੀ ਹੱਕ ਏ, ਯਾਨੀ ਅਜਿਹੀ ਸਜ਼ਾ ਨੂੰ ਜਿਹੜੀ ਇਲਾਹੀ ਇਖਤਿਆਰ ਵੱਲੋਂ ਕਦੀ ਨਹੀਂ ਦਿੱਤੀ ਗਈ। ਯਿਸੂ ਮਸੀਹ ਨੇ ਉਸ ਗਲਤੀ ਨੂੰ ਰੱਦ ਕੀਤਾ ਜਿਹੜੀ ਸਿਹਤ ਦੇ ਜਿਸਮਾਨੀ ਕਾਨੂੰਨਾਂ ਦੀਆਂ ਖਿਲਾਫ ਵਰਜ਼ੀਆਂ ਉੱਤੇ ਸਜ਼ਾਵਾਂ ਦਿੰਦੀ ਏ। ਉਹਨੇ ਮਾਦੇ ਦੇ ਫਰਜ਼ੀ ਕਾਨੂੰਨਾਂ ਨੂੰ ਰੱਦ ਕੀਤਾ ਜਿਹੜੇ ਰੂਹ ਦੀਆਂ ਹਮਾਂਗੀਆਂ ਦੇ ਖਿਲਾਫ ਸੀ, ਜਿਹੜੇ ਆਪ ਉਹਨਾਂ ਦੀ ਮਨਜ਼ੂਰੀ ਲਈ ਇਲਾਹੀ ਇਖਤਿਆਰ ਤੋਂ ਮੁਬਰਰਾ ਤੇ ਇਨਸਾਨੀ ਤਸਦੀਕ ਦੇ ਹਾਮਲ ਸੀ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਹੀ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਜਦੋਂ ਇਨਸਾਨ ਇਸ ਸਾਇੰਸ ਨੂੰ ਸਮਝਦਾ ਏ ਤੇ ਇਹ ਇਨਸਾਨ ਦੀ ਹਯਾਤੀ ਦਾ ਕਾਨੂੰਨ ਬਲਕਿ ਰੂਹ ਦਾ ਉੱਚਾ ਕਾਨੂੰਨ ਬਣ ਜਾਵੇਗਾ ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਪਾਰੋਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਹੈ। ਤੇ ਅਸੀਂ ਸੰਜੀਦਗੀ ਨਾਲ ਉਸ ਸਿਆਣ ਲਈ ਦੁਆ ਕਰਦੇ ਤੇ ਖਿਆਲ ਰੱਖਦੇ ਹਾਂ ਭਈ ਉਹ ਸਾਡੇ ਵਿੱਚ ਵੀ ਹੋਵੇ ਜਿਹੜੀ ਮਸੀਹ ਯਿਸੂ ਵਿੱਚ ਸੀ। ਦੂਜਿਆਂ ਦੇ ਨਾਲ ਉਂਝ ਹੀ ਕਰੋ
ਜਿਵੇਂ ਅਸੀਂ ਚਾਹੁੰਦੇ ਹਾਂ ਭਈ ਉਹ ਸਾਡੇ ਨਾਲ ਕਰਨ, ਤੇ ਇਹ ਭਈ ਅਸੀਂ ਰਹਿਮਦਿਲ, ਆਦਲ ਤੇ ਪਾਕ ਬਣੀਏ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁਚੀਵਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।